ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 18 अप्रैल 2023 5 विसाख नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਟੀ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਸੀ ਵੈਰ ਵਿਰੋਧ ਅਤੇ ਲੱਤਾਂ ਖਿੱਚਣ ਤੋਂ ਗੁਰੇਜ਼ ਕਰੀਏ ਕਿਉਂਕਿ ਹੁਕੂਮਤ ਸਾਡੀਆਂ ਇਹਨਾਂ ਹਰਕਤਾਂ ਨੂੰ ਹੀ ਸਾਡੇ ਖਿਲਾਫ ਵਰਤਦੀ ਹੈ ਅਤੇ ਐਂਟੀ ਸਿੱਖ ਨੈਰੇਟਿਵ ਤਿਆਰ ਕਰਦੀ ਹੈ। ਸੋ ਘੱਟੋ ਘੱਟ ਅਸੀਂ ਹੁਕੂਮਤ ਦੇ ਹੱਥਾਂ ਵਿੱਚ ਕੌਮ ਦੀਆਂ ਜੜ੍ਹਾਂ ਵੱਢਣ ਵਾਲਾ ਟੂਲ ਤਾਂ ਨਾ ਬਣੀਏ। ਇਹੋ ਅਰਦਾਸ ਹੈ ਕਿ ਅਸੀਂ ਕੌਮੀ ਹਿੱਤਾਂ ਲਈ ਇਕਮੁੱਠ ਹੋ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਹੋਟੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਜੋ 24ਵਾਂ ਜਿਹੜੀ ਸਿੱਖ ਪਰੇਡ ਬੜੀ ਜਿਹੜੀ ਸ਼ਾਨੋ ਸ਼ੌਕਤ ਨਾਲ ਜਿਹੜੀ ਸੰਪੰਨ ਹੋਈ ਹੈ ਔਰ ਲਗਭਗ 2 ਹਫ਼ਤੇ ਚੱਲੇ ਧਾਰਮਿਕ ਸਮਾਗਮਾਂ ਦੀ ਪੂਰਨਤਾ ਸੈਟਰਡੇ ਅਤੇ ਸੰਡੇ ਦੀਆਂ ਸਿਆਸੀ ਕਾਨਫਰੰਸਿਸ ਅਤੇ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸੋ ਚਾਰ ਚੁਫੇਰੇ ਫਿਜ਼ਾ ਵਿੱਚ ਜਿਹੜੀ ਕੌਮੀ ਆਜ਼ਾਦੀ ਲਈ ਉਤਸ਼ਾਹ ਸੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਪ੍ਰਤੀ ਜਜ਼ਬਾਤੀ ਉਭਾਰ ਜਿਹੜਾ ਪ੍ਰਤੱਖ ਸੀ। ਸੋ ਖਾਲਸਾ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਰਿਆਂ ਨਾਲ ਜਿਹੜੀ ਪਰੇਡ ਦੀ ਸਮਾਪਤੀ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਰ ਜਸਵੰਤ ਸਿੰਘ ਹੋਠੀ ਹੋਰਾਂ ਨਾਲ ਸਾਡਾ ਸੰਬੰਧ ਆਲਮੋਸਟ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਸਾਡਾ ਅਮਰੀਕਾ ਦੀ ਧਰਤੀ ਤੇ ਪੰਥਕ ਸਫ਼ਰ 1991 ਤੋਂ ਹੁਣ ਤੱਕ। ਜਦੋਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਅਸੀਂ ਫਰਵਰੀ 1992 ਦੇ ਵਿੱਚ ਸੈਂਟਾ ਕਲੈਰਾ ਵਿਖੇ ਕੀਤੀ 1400 ਕਾਲਮੈਨ ਐਵਨਿਊ ਸੈਨ ਹੋਜ਼ੇ ਏਅਰਪੋਰਟ ਤੇ ਬਿਲਕੁਲ ਬੈਕ ਸਾਈਡ ਤੇ। ਉਸ ਦਫ਼ਤਰ ਨੂੰ ਲੱਭਣ 'ਚ ਵੀ ਉਹਨਾਂ ਨੇ ਮਦਦ ਕੀਤੀ। ਪਹਿਲਾ ਜਿਹੜਾ ਸਾਡੇ ਕੰਪਿਊਟਰ ਇੰਸਟਾਲ ਕੀਤਾ ਉਹਨਾਂ ਵੱਲੋਂ ਹੀ ਇਹ ਸੇਵਾ ਸੀ ਔਰ ਲਗਾਤਾਰਤਾ ਨਾਲ ਅਸੀਂ 30+ ਸਾਲਾਂ ਦੇ ਵਿੱਚ ਜਿਵੇਂ ਉਹਨਾਂ ਦੇ ਪਿਆਰ ਨੂੰ ਮਾਣਿਆ ਕੌਮੀ ਲੈਵਲ ਦੇ ਉੱਤੇ। ਔਰ ਅਸੀਂ ਜਦੋਂ ਕੈਲੀਫੋਰਨੀਆ ਹੁੰਦੇ ਵੀ 1995 'ਚ ਅਸੀਂ ਵਾਸ਼ਿੰਗਟਨ DC ਦਫ਼ਤਰ ਨੂੰ ਮੂਵ ਕੀਤਾ ਤੇ ਉਦੋਂ ਵੀ ਜੇ ਕਿਤੇ ਪ੍ਰੋਟੈਸਟ ਲਈ ਜਾਣਾ ਜਾਂ ਬਰਕਲੀ ਯੂਨੀਵਰਸਿਟੀ 'ਚ ਕੋਈ ਜਗਜੀਤ ਸਿੰਘ ਆਨੰਦ ਨਵਾਂ ਜ਼ਮਾਨਾ ਵਰਗਾ ਬੋਲਣ ਆ ਰਿਹਾ ਜਾਂ ਕੋਈ ਹੋਰ ਇੰਡੀਅਨ ਡਿਗਨਿਟਰੀ ਹੈ ਪ੍ਰੋਟੈਸਟ ਰੱਖਿਆ ਜਾਂ ਦੂਜਾ ਤੇ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਦੱਸ ਦਿਓ ਕਿੰਨੇ ਬੰਦੇ ਮੈਂ ਲੈ ਕੇ ਆਵਾਂ ਔਰ ਜੇ ਮੈਂ 50 ਕਿਹਾ ਵੀ ਤੁਹਾਡੀ ਸਾਈਡ ਤੋਂ ਸੈਨ ਹੋਜ਼ੇ ਵੱਲੋਂ ਇੰਨੇ ਹੋਣੇ ਚਾਹੀਦੇ ਨੇ, ਫਰੀਮਾਉਂਟ ਤੋਂ ਇੰਨੇ, ਉਹਨਾਂ ਨੇ 50 ਦੀ ਥਾਂ 60 ਲਿਆ ਕੇ ਕਹਿਣਾ ਜੀ ਡਾਕਟਰ ਸਾਹਿਬ ਗਿਣ ਲਓ ਔਰ ਉਹਨਾਂ ਦਾ ਸਾਰਾ ਪ੍ਰਬੰਧ ਵੀ ਕਰਨਾ, ਉਹਨਾਂ ਦੀ ਢੋਆ ਢਵਾਈ। ਔਰ ਇਸੇ ਤਰ੍ਹਾਂ ਜੇ ਅਸੀਂ ਪਿਛਲੇ 11 ਸਾਲਾਂ ਤੋਂ TV84 ਜਦੋਂ ਤੋਂ ਇਸ ਦੀ ਸ਼ੁਰੂਆਤ ਹੋਈ ਹੈ
ਉਹ ਡਟ ਕੇ ਨਾਲ ਖਲੋਤੇ ਨੇ ਨਾਈਸ। ਔਰ ਉਹਨਾਂ ਨੇ ਇਹ ਨਹੀਂ ਹੈ ਕਿ ਉਹ ਸਾਡੇ ਨਾਲ ਹੀ ਜਿਹੜਾ ਹੈ ਉਹ ਤੁਰੇ ਨੇ ਜਾਂ ਤੁਰਦੇ ਨੇ। ਬਿਲਕੁਲ। ਜਿੱਥੇ ਵੀ ਕੋਈ ਪੰਥਕ ਹਿੱਤ ਦੀ ਆਵਾਜ਼ ਹੁੰਦੀ ਹੈ, ਪੰਥ ਦੀ ਗੱਲ ਹੁੰਦੀ ਹੈ, ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਸੇਵਾ ਪੰਜ ਸਿੰਘਾਂ 'ਚ ਵੀ ਲੱਗਣ ਦਾ ਰਿਹਾ ਹੈ, ਸੈਨੋਜ਼ੇ ਵੀ, ਔਰ ਹੁਣ ਮਿਲਪੀਟਸ ਦੇ ਵਿੱਚ ਬਹੁਤ ਵੱਡਾ ਖੂਬਸੂਰਤ ਲਗਭਗ 2 ਏਕੜ 'ਚ ਗੁਰਦੁਆਰਾ ਹੈ, ਜਿਹੜਾ ਕਿ ਜਿਹਦਾ ਸ਼ਾਇਦ 35,000 ਸਕੁਅਰ ਫੀਟ ਤੋਂ ਜ਼ਿਆਦਾ ਜਿਹਦੀ ਛਤਵਾਤ ਹੈ। ਔਰ ਸਾਨੂੰ ਇਸ ਆਪਣੇ ਟ੍ਰਿਪ ਵੇਲੇ ਜਿਹੜਾ ਉੱਥੇ ਉਹਨਾਂ ਨੇ, ਕਿਉਂਕਿ ਅਜੇ ਅੰਡਰ ਕੰਸਟਰਕਸ਼ਨ ਹੈ, ਅੰਦਰ ਤਬਦੀਲੀ ਚੱਲ ਰਹੀ ਹੈ, ਸ਼ਾਇਦ ਮਈ ਐਂਡ ਤੱਕ ਉਦਘਾਟਨ ਕਰਨ ਦਾ ਸੋਚਦੇ ਨੇ। ਸੋ ਬਹੁਤ ਮਿਹਨਤ ਦੇ ਨਾਲ ਉਹਨਾਂ ਨੇ ਹਰ ਪੰਥਕ ਪਿੰਡ 'ਚ ਜਿੱਥੇ ਵੀ ਉਹਨਾਂ ਨੂੰ ਕੋਈ ਸੇਵਾ ਮਿਲੀ ਹੈ, ਸੇਵਾ ਦਿੱਤੀ ਜਾਂਦੀ ਹੈ, ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਨੇ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਬੰਦਾ ਸਚਿਆਰਤਾ ਦੇ ਨਾਲ ਕੰਮ ਕਰਦਾ ਹੈ, ਉਹਨੂੰ ਕਈ ਵਾਰ ਇਹ ਗੱਲ ਤਕਲੀਫ ਵੀ ਦਿੰਦੀ ਹੈ ਕਿ ਆਪਣੇ ਨਾਲ ਚੱਲੇ ਲੋਕ ਹੀ ਅੰਦਰ ਵੜ ਕੇ ਗੱਲਾਂ ਹੋਰ ਕਰਦੇ ਨੇ, ਮਹਾਰਾਜ ਦੀ ਹਜ਼ੂਰੀ 'ਚ ਪਿੱਠਾਂ ਜੋੜ ਕੇ ਕੰਮ ਕਰੀਏ ਇਹ ਕਰਦੇ ਨੇ, ਪਰ ਉਹਨਾਂ ਦੇ ਆਪਣਾ ਜਿਹੜਾ ਵਿਹਾਰ ਹੈ ਜਾਂ ਆਪਣਾ ਉਹਨਾਂ ਦਾ ਸਲੀਕਾ ਹੈ ਉਹ ਫੁੱਟ ਪਾਊ ਹੁੰਦਾ ਹੈ ਜਾਂ ਚੌਧਰ ਦਾ ਹੁੰਦਾ ਹੈ ਜਾਂ ਕੁਝ ਵੀ ਨਾ ਕਰਨਾ, ਲੇਕਿਨ ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਇਸ ਕਿਸਮ ਦਾ ਵਿਹਾਰ ਹੁੰਦਾ। ਉਸ ਨੂੰ ਦੇਖ ਕੇ ਉਹ ਕਈ ਵਾਰ ਫਰਸਟ੍ਰੇਟ ਵੀ ਹੁੰਦੇ ਨੇ, ਕਾਲ ਵੀ ਕਰਨਗੇ, ਉਦਾਸ ਵੀ ਹੋਣਗੇ। ਤੇ ਮੇਰਾ ਹਮੇਸ਼ਾ ਉਹਨਾਂ ਨੂੰ ਇਸ ਵਾਰ ਮੈਨੂੰ ਕਹਿੰਦੇ ਸੀ, ਜੇ ਹੁਣ ਅਸੀਂ ਤੁਹਾਡਾ ਇਹ ਜਿਹੜਾ ਗੁਰਬਾਣੀ ਦਾ ਫਰਮਾਨ ਤੁਸੀਂ ਮੈਨੂੰ ਕਰਾਇਆ ਸੀ ਯਾਦ, ਉਹ ਮੈਂ ਪੱਲੇ ਬੰਨ੍ਹ ਲਿਆ ਕਿ ਜੈਸਾ ਵਿਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਕਿਹਾ ਭਾਜੀ ਸਭ ਦਾ ਤਾਂ ਅਸੀਂ ਠੇਕਾ ਨਹੀਂ ਲਿਆ, ਹਰ ਇੱਕ ਨੇ ਆਪੋ ਆਪਣਾ ਹਿਸਾਬ ਦੇਣਾ। ਹਾਂ, ਅਸੀਂ ਇਹ ਕੋਸ਼ਿਸ਼ ਜ਼ਰੂਰ ਕਰੀਏ ਕਿ ਜਿਸ ਪਾਸੇ ਵੀ ਅਸੀਂ ਤੁਰਦੇ ਹਾਂ ਸਚਿਆਰਤਾ ਨਾਲ ਆਪਣੇ ਆਪ ਨੂੰ ਜ਼ਰੂਰ ਪੁੱਛੀਏ ਕਿ ਕੋਈ ਸਾਥੋਂ ਐਸਾ ਕੰਮ ਤਾਂ ਨਹੀਂ ਹੋ ਰਿਹਾ ਕਿ ਪੰਥ ਦਾ ਨੁਕਸਾਨ ਹੋਏ, ਜਾਂ ਅਸੀਂ ਆਪਣੀ ਚੌਧਰ ਜਾਂ ਆਪਣੇ ਹਿੱਤ ਜਾਂ ਆਪਣੀ ਵਾਹ ਲਈ ਕੋਈ ਕੌਮੀ ਨੁਕਸਾਨ ਤਾਂ ਨਹੀਂ ਕਰਦੇ। ਤੇ ਬਾਕੀ ਕੌਣ ਕੀ ਕਹਿੰਦਾ ਕੀ ਕਰਦਾ, ਹਰ ਇੱਕ ਨੇ ਗੁਰੂ ਨੂੰ ਲੇਖਾ ਦੇਣਾ। ਸੋ ਜੇ ਅਸੀਂ ਇਹ ਸਮਝੀਏ ਕਿ ਵੀ ਅਸੀਂ ਹਰ ਇੱਕ ਨੂੰ ਹੀ ਸੁਧਾਰ ਲੈਣਾ, ਸੁਧਾਰਨਾ ਤਾਂ ਅਸੀਂ ਆਪਣੇ ਆਪ ਨੂੰ ਨਹੀਂ ਸੁਧਰੇ, 65 70 ਸਾਲਾਂ ਦੀਆਂ ਉਮਰਾਂ ਭੋਗਣ ਵਾਲੇ ਵੀ ਅਸੀਂ ਜਿਹੜੇ ਅਜੇ ਗੁਨਾਹ ਦੇ ਨਾਲ ਲਬਰੇਜ਼ ਹੈ, ਤੇ ਕਿਸੇ ਨੂੰ ਕੀ ਸੁਧਾਰ ਲੈਣਾ ਹੁੰਦਾ। ਇਹ ਰੱਬ ਹੀ ਰਹਿਮਤ ਕਰੇ, ਜਦੋਂ ਕਿਸੇ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਆਉਂਦੀ ਹੈ ਉਹ ਗੁਰੂ ਦੀ ਰਹਿਮਤ ਨਾਲ ਹੁੰਦੀ ਹੈ, ਉਹ ਅੰਦਰ ਰੂਹਾਨੀ ਤਬਦੀਲੀ ਹੋਏ। ਔਰ ਜ਼ਾਹਰ ਹੈ ਅਸੀਂ ਇਸ ਵਿਜ਼ਿਟ ਵੇਲੇ ਉਹਨਾਂ ਦਾ ਬੇਟਾ ਔਰ ਉਹਨਾਂ ਦੇ ਬਾਕੀ ਜਿਹੜੇ ਰਿਸ਼ਤੇਦਾਰ ਰਲ ਕੇ ਬਹੁਤ ਸਕਸੈਸਫੁਲ ਟਰੱਕਿੰਗ ਕੰਪਨੀ ਚਲਾਉਂਦੇ ਨੇ, ਉਹਨਾਂ ਦੇ ਦਫ਼ਤਰ 'ਚ ਵੀ ਅਸੀਂ ਗਏ ਔਰ ਬਹੁਤ ਖੂਬਸੂਰਤ ਸਾਰੇ ਨੌਜਵਾਨ, ਸਾਰੇ ਆਲਮੋਸਟ ਸਿੱਖੀ ਸਰੂਪ ਜਿਹੜੇ ਉਹਨਾਂ ਦੇ ਕੰਮ ਕਰਦੇ ਨੇ, ਤੇ ਉਹ ਵੀ ਆ ਗਏ ਸਾਰੇ, ਗੱਲਬਾਤ ਸ਼ੁਰੂ ਹੋਈ। ਔਰ ਫਿਰ ਇਹੀ ਹਰ ਥਾਂ ਤੇ ਇਹੀ ਹੁੰਦਾ ਕਿ ਜੀ ਐਸਾ ਕੀ ਗਲਤ ਹੈ ਜਿਹੜਾ ਸਾਨੂੰ ਸਿਰ ਨਹੀਂ ਜੋੜਨ ਦਿੰਦਾ, ਜਾਂ ਗੁਰਦੁਆਰਿਆਂ ਦੇ ਸਾਡੇ ਮਾਹੌਲ ਦੇ ਵਿੱਚ ਵੀ ਕੀ ਹੈ। ਤਾਂ ਮੈਂ ਜਿਹੜੀ ਗੱਲ ਮੈਂ ਇਮਾਨਦਾਰੀ ਨਾਲ ਸੋਚਦਾ ਵੀ ਹਾਂ, ਔਰ ਕਈ ਵਾਰ ਇਸ ਕਿਸਮ ਦੇ ਕਿਸੇ ਪ੍ਰਸੰਗ ਦੇ ਵਿੱਚ ਕਹਿਣ ਦਾ ਮੌਕਾ ਵੀ ਮਿਲਦਾ ਕਿ ਜਿਹੜਾ ਸਾਡਾ ਆਪਣੇ ਕਿੱਤੇ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਇਮਾਨਦਾਰ ਹੋਣਾ, ਮੈਨੂੰ ਇਹ ਲੱਗਦਾ ਕਿ ਵੀ ਅਸੀਂ ਬਾਕੀ ਭਾਵੇਂ ਰੋਹ ਰੀਤਾਂ ਜਾਂ ਸਰੂਪ ਜਾਂ ਕੌਮੀ ਤੌਰ ਦੇ ਉੱਤੇ ਗੱਲਾਂ ਵੱਡੀਆਂ ਕਰਨ ਦਾ ਦਾਈਆ ਜ਼ਰੂਰ ਰੱਖਦੇ ਹਾਂ, ਕਰਦੇ ਵੀ ਹਾਂ, ਪਰ ਸਾਡੀ ਕਿਰਤ ਚੋਂ ਇਮਾਨਦਾਰੀ ਗਾਇਬ ਹੈ। ਔਰ ਮੈਂ ਯਾਦ ਦਹਾਨੀ ਕਰਵਾਈ ਕਿ ਭਾਈ ਮੈਂ ਵੀ ਜਦੋਂ ਦੇਖਦਾ ਤੇ ਬਾਬਾ ਨਾਨਕ ਉਹਨਾਂ ਦੇ ਇਸ ਫਰਮਾਨ ਦੇ ਉੱਤੇ ਜਾ ਕੇ ਧਿਆਨ ਟਿਕਦਾ ਕਿ ਰੂਹਾਨੀਅਤ ਦਾ ਰਸਤਾ ਲੱਭਣ ਦੇ ਲਈ, ਸਚਿਆਰੇ ਹੋਣ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਸਭ ਤੋਂ ਵੱਡਾ ਐਮਫੈਸਿਸ ਜਿਹੜਾ ਉਹ ਘਾਲਣਾ ਦੀ ਕਮਾਈ, ਘਾਲ ਕਰਕੇ ਕੀਤੀ ਕਮਾਈ, ਕਿਰਤ ਦੀ ਗੱਲ ਹੈ। ਬਹੁਤ ਵਾਰ ਅਸੀਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇੱਕ ਤੇ ਤਿੰਨ ਇੱਕ ਥਾਂ ਤੇ ਲਿਖੇ ਨਹੀਂ ਹੋਏ ਇਕੱਠੇ, ਪਰ ਅਸੀਂ ਸਿੰਪਲਿਸਟਿਕਲੀ ਉਹਨੂੰ ਡਿਸਕ੍ਰਾਈਬ ਕਰਦੇ ਹਾਂ ਕਿ ਜੀ ਸਿੱਖੀ ਦੇ ਸਿਧਾਂਤ ਨੇ। ਪਰ ਮੈਂ ਸਮਝਦਾ ਵੀ ਕਿਰਤ ਦੇ ਨਾਲ ਹੀ ਨਾਮ ਜਪਣ ਵਾਲੀ ਗੱਲ ਜਿਹੜੀ ਹੈ, ਨਾਮ ਉਹਨਾਂ ਹਿਰਦਿਆਂ 'ਚ ਹੀ ਟਿਕਦਾ ਹੈ ਜਿੱਥੇ ਸੁੱਚੀ ਕਿਰਤ ਹੈ, ਜਿਨ੍ਹਾਂ ਰਗਾਂ ਦੇ ਵਿੱਚ 10 ਨੌਆਂ ਦੀ ਕਿਰਤ ਕਮਾਈ ਦੀ ਜਿਹੜੀ ਹੈ ਉਹ ਕਮਾਈ ਜਾਂਦੀ ਹੈ, ਉੱਥੇ ਹੀ। ਔਰ ਇਸ ਲਈ ਸ਼ਾਇਦ ਹਾਲਾਂ ਕਿੱਤਾ ਕੋਈ ਵੀ ਮਾੜਾ ਨਹੀਂ ਹੈ, ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਦੇਖਦੇ ਹਾਂ ਔਰ ਉਹਨਾਂ ਦੇ ਜੀਵਨ 'ਚ ਵੀ ਗੁਰੂ ਨਾਨਕ ਸਾਹਿਬ ਨੇ ਮੱਝਾਂ ਵੀ ਚਾਰੀਆਂ, ਮੱਝਾਂ ਦੇ ਛੇੜੂ ਵੀ ਨੇ, ਗੁਰੂ ਨਾਨਕ ਸਾਹਿਬ ਨੇ ਦੁਕਾਨਦਾਰੀ ਵੀ ਕੀਤੀ, ਮੋਦੀ ਵੀ ਨੇ। ਉਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਉਸ ਪੁਰਾਤਨ
ਪੰਜਾਬੀ 'ਚ ਜਿਹੜਾ ਅੰਨ ਦਾ ਜਾਂ ਸਟੋਰ ਰਨ ਕਰਨ ਵਾਲੇ ਸੀ ਉਸ ਦੇ ਲਈ ਲਫ਼ਜ਼ ਮੋਦੀ ਇਸਤੇਮਾਲ ਕੀਤਾ ਜਾਂਦਾ ਸੀ। ਸੋ ਅਸੀਂ ਦੇਖਦੇ ਹਾਂ ਵੀ ਉੱਥੇ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ 13 ਦੀ ਧੁਨ ਲਾਈ ਤੇ ਇਹੀ ਦੱਸਿਆ ਕਿ ਭਾਈ ਕਿਰਤ ਦੇ ਵਿੱਚ ਜਿਹੜੀ ਹੈ ਬਰਕਤ ਹੁੰਦੀ ਹੈ। ਤੇ ਫਿਰ ਜ਼ਿੰਦਗੀ ਦੇ ਅੰਤਲੇ 18 ਸਾਲ ਲਗਭਗ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਮੁਕੱਦਸ ਧਰਤੀ ਦੇ ਉੱਤੇ ਜਿਹੜਾ ਹੈ ਉਹਨਾਂ ਨੇ ਹਲ ਚਲਾਇਆ। ਔਰ ਗੁਰਬਾਣੀ ਦੇ ਵਿੱਚ ਕਿੰਨੇ ਨੇ ਜਦੋਂ ਅਸੀਂ ਜਿਹੜਾ ਸਿੰਬੋਲਿਜ਼ਮ ਹੈ ਖੇਤੀਬਾੜੀ ਦਾ ਉਸ ਨੂੰ ਇਸਤੇਮਾਲ ਕਰਕੇ ਰੂਹਾਨੀਅਤ ਦੇ ਰਸਤੇ ਨੂੰ ਦੱਸਿਆ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਬਾਬਾ ਮਾਇਆ ਸਾਥ ਨਾ ਹੋਏ। ਹੁਣ ਇਹ ਜਿਹੜਾ ਹੈ ਜਦੋਂ ਅਸੀਂ ਗਰੀਬੀ ਗਦਾ ਹਮਾਰੀ ਹਿਊਮਿਲਿਟੀ ਤੇ ਹਿਊਮਿਲਿਟੀ ਦੇ ਨਾਲ ਜਿਹੜਾ ਜੁੜਿਆ ਹੋਇਆ ਪਾਰਟ ਹੈ ਕਿ ਭਾਈ ਤੂੰ ਮਨ ਨੂੰ ਹਾਲੀ ਬਣਾ, ਜਿਹੜਾ ਹਲ ਵਾਹੁਣ ਵਾਲਾ ਹੈ ਇਨਸਾਨ ਦੀ ਆਪਣੀ ਹਰ ਇੱਕ ਨੂੰ। ਔਰ ਕਿਰਸਾਣੀ ਜੇ ਅਸੀਂ ਨਾਮ ਦੀ ਖੇਤੀ ਵੀ ਕਰਨਾ ਚਾਹੁੰਦੇ ਹਾਂ, ਨਾਮ ਦੀ ਕਮਾਈ ਵੀ ਕਰਨਾ ਚਾਹੁੰਦੇ ਹਾਂ ਤੇ ਫਿਰ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ। ਹੁਣ ਇਹ ਸ਼ਰਮ ਜੋ ਆਇਆ ਕਿਰਤ ਮਿਹਨਤ ਕਿ ਜਿਹੜਾ ਇਸ ਖੇਤ ਨੂੰ ਪਾਣੀ ਲੱਗੇ ਉਹ ਸ਼ਰਮ ਦਾ ਹੈ। ਤਨ ਖੇਤ, ਇਹ ਤਨ ਖੇਤ ਨਾਮ ਬੀਜ। ਜੇ ਸ਼ਰਮ ਮਿਹਨਤ ਘਾਲਣਾ ਕਿਰਤ ਕਮਾਈ ਇਹ ਹੈ ਫਿਰ ਉਸ ਧਰਤੀ ਦੇ ਉੱਤੇ ਨਾਮ ਦਾ ਬੀਜ ਜਿਹੜਾ ਹੈ ਉਹ ਪਾ, ਉਹੀ ਬੀਜ ਪੁੰਗਰੇਗਾ ਜਿਹੜਾ ਸ਼ਰਮ ਦੇ ਉੱਤੇ। ਔਰ ਅਸੀਂ ਇਹੀ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਹੁਣ ਜੇ ਤੁਸੀਂ ਚਾਰੋਂ ਪੌੜੀਆਂ ਵੀ ਪੜ੍ਹਦੇ ਹੋ ਜਿਹੜੀਆਂ ਸਿੱਧਾਂ ਜਾਂ ਜੋਗੀਆਂ ਪ੍ਰਥਾਏ ਨੇ ਤੇ ਉਸ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਬੂਤ। ਹੁਣ ਉੱਥੇ ਵੀ ਸ਼ਰਮ ਮਿਹਨਤ ਦੀ ਝੋਲੀ ਬਣਾਉਣ ਦੀ ਗੱਲ ਹੈ ਕਿ ਭਾਈ ਤੂੰ ਜਿਹੜਾ ਇਹ ਮੁੰਦਾ ਪਾਈਆਂ ਹੋਈਆਂ ਪਰ ਤੇਰੇ ਅੰਦਰੋਂ ਜਿਹੜਾ ਗਰੀਡ ਦਾ ਬੀਜ ਆ ਉਹ ਤਾਂ ਨਿਕਲਿਆ ਹੀ ਨਹੀਂ ਹੈ। ਔਰ ਇਸ ਲਈ ਜਿਹੜਾ ਤੂੰ ਸੰਤੋਖ ਤੇਰੇ ਅੰਦਰ ਹੋਏ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਬੇਬੂਤ। ਜਦੋਂ ਜੇ ਸ਼ਰਮ ਹੈ ਤੇ ਫਿਰ ਧਿਆਨ ਦੇ ਵਿੱਚ ਜਿਹੜਾ ਹੈ ਉਹ ਤੇਰਾ ਦਿਲ ਟਿਕੇਗਾ, ਉਹ ਤੇਰੀ ਬਬੂਤ ਹੋਏਗੀ। ਹੁਣ ਇਹੀ ਹੈ ਕਿ ਨਾਮ ਬੀਜ ਸੰਤੋਖ ਸੁਹਾਗਾ। ਫਿਰ ਕੱਲਾ ਜੇ ਬੇਸ਼ੱਕ ਕਿਰਤ ਕਮਾਈ ਵੀ ਹੈ, ਘਾਲਣਾ ਵੀ ਹੈ, ਬੀਜ ਵੀ ਤੁਸੀਂ ਉਹਦੇ 'ਚ ਨਾਮ ਦਾ ਪਾਇਆ ਤੇ ਜੇ ਸੰਤੋਖ ਦਾ ਸੁਹਾਗਾ ਨਹੀਂ ਫੇਰਿਆ, ਜਦੋਂ ਅਸੀਂ ਬੀਜ ਬੀਜਦੇ ਹਾਂ ਜੇ ਸੁਹਾਗਾ ਨਾ ਫੇਰਿਆ ਜਾਏ ਤੇ ਉਸ ਬੀਜ ਨੂੰ ਪੰਛੀ ਔਰ ਦੂਸਰੇ ਚਟਮ ਕਰ ਜਾਂਦੇ ਨੇ। ਉਸ ਨੂੰ ਜੇ ਟਿਕਾਣੇ ਤੇ ਫਿਰ ਸੰਤੋਖ ਦਾ ਸੁਹਾਗਾ। ਔਰ ਇਹ ਤੁਸੀਂ ਜਦੋਂ ਦੇਖਦੇ ਹੋ ਗੁਰਬਾਣੀ ਦੇ ਵਿੱਚ ਜੇ ਉਹਨਾਂ ਨੇ ਬ੍ਰਾਹਮਣ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕੀਤੀ ਸੀ ਤੇ ਜਿਹੜੀ ਗੱਲ ਸਮਝਾਈ ਸੀ, ਬੇਸ਼ੱਕ ਉਹ ਸ਼ਬਦ ਨੂੰ ਹਰ ਕੋਈ ਆਪਣੇ ਢੰਗ ਨਾਲ ਇੰਟਰਪ੍ਰੀਟ ਕਰਦਾ, ਪਰ ਜਿਹੜੇ 4 ਤੱਤ ਗੁਰੂ ਸਾਹਿਬ ਨੇ ਕਿਹਾ ਔਰ ਉਹ ਮੈਂ ਸਮਝਦਾ ਵੀ ਬੇਸਿਕ ਇਨਸਾਨੀਅਤ ਦੇ ਗੁਣ ਨੇ ਜਿਹੜਾ ਉਹਨਾਂ ਨੇ ਕਿਹਾ ਸੀ ਪੰਡਤ ਨੂੰ ਕਿ ਵੀ ਇਹ ਤੇਰੇ ਕੋਲ ਨਹੀਂ ਨੇ ਕਿ ਦਇਆ। ਹੁਣ ਦਇਆ ਕੀ ਹੈ? ਕੰਪੈਸ਼ਨ। ਜੇ ਤੁਸੀਂ ਆਪਣੇ ਆਪ ਨੂੰ ਧਰਮੀ ਕਹਿੰਦੇ ਹੋ, ਹੁਣ ਅੱਜ ਤੁਸੀਂ ਭਾਰਤ ਦੇ ਨਕਸ਼ੇ 'ਚ ਦੇਖੋ ਹਿੰਦੂਤਵਾ ਦੇ ਨਾਂ ਥੱਲੇ ਜੇ ਹੁਣ ਤੁਸੀਂ ਇੱਕ ਗਰੀਬ ਬੱਚੀ ਦੇ ਨਾਲ ਜਬਰ ਜਨਾਹ ਕਰ ਰਹੇ ਹੋ ਤੇ ਨਾਰਾ ਲਾ ਰਹੇ ਹੋ ਜੈ ਸ਼੍ਰੀ ਰਾਮ, ਇੱਕ ਬੇਗੁਨਾਹ ਮੁਸਲਮਾਨ ਦਾ ਤੁਸੀਂ ਸਿਰ ਵੱਢ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਜੈ ਸ਼੍ਰੀ ਰਾਮ, ਮਸੀਤਾਂ ਨੂੰ ਤੁਸੀਂ ਅੱਗ ਲਾ ਰਹੇ ਹੋ, ਤੁਸੀਂ ਕਹਿ ਰਹੇ ਹੋ ਜੈ ਸ਼੍ਰੀ ਰਾਮ। ਹੁਣ ਇਹ ਕਿਸ ਕਿਸਮ ਦਾ ਧਰਮ ਹੈ ਜਿਹੜਾ ਤੁਹਾਨੂੰ ਬਰੂਟੈਲਿਟੀ, ਜਿਹੜਾ ਤੁਹਾਨੂੰ ਟਿਰਨੀ ਜ਼ੁਲਮ ਸਿਖਾਉਂਦਾ ਹੈ? ਇੱਥੇ ਤਾਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਦਇਆ ਹੈ ਧਰਮ ਦਾ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਜੇ ਦਇਆ ਨਾ ਹੋਵੇ, ਜੇ ਕੰਪੈਸ਼ਨ ਨਾ ਹੋਵੇ। ਔਰ ਇਹੀ ਬ੍ਰਾਹਮਣ, ਕਿਉਂਕਿ ਬ੍ਰਾਹਮਣ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਬੁੱਚੜ ਹੈ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਵੀ ਇਹਦੇ ਤਾਂ ਹੱਥ ਛੁਰੀ ਹੈ, ਬੁੱਚੜ ਆਫ ਦਾ ਵਰਲਡ ਹੈ, ਇਹਦੇ 'ਚ ਦਇਆ ਕਿੱਥੇ ਹੈ? ਸੋ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕਾ। ਦਇਆ ਸੰਤੋਖ ਜਤ ਤੇ ਸਤ। ਸਤ ਤੁਹਾਡੀ ਟਰੂਥ ਦਾ ਰਸਤਾ ਹੈ। ਜੇ ਤੁਸੀਂ ਸਚਿਆਰੇ ਨਹੀਂ ਹੋ, ਜੇ ਤੁਹਾਡਾ ਆਪਣੇ ਇਨਸਟਿੰਕਟਸ ਦੇ ਉੱਤੇ ਵਿਕਾਰਾਂ ਦੇ ਉੱਤੇ ਕਾਬੂ ਨਹੀਂ ਹੈ, ਜਤ ਕੋਈ ਸੈਲੀਬੇਸੀ ਤੱਕ ਮਹਿਦੂਦ ਨਹੀਂ ਹੈ, ਉਹਦੇ 'ਚ ਸਾਰਾ ਹੀ ਡਿਸਿਪਲਨ ਹੈ। ਜੇ ਅਸੀਂ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਪੜ੍ਹਦੇ ਹਾਂ, ਇਹ ਨੇਤਰੋ ਮੇਰਿਓ
ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਅੱਖਾਂ ਦਾ ਜੱਤ ਹੈ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰ, ਇਹ ਸਰੀਰ ਦਾ ਜੱਤ ਹੈ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੂੰ ਪਠਾਏ ਗਿਆ ਕੰਨੋ, ਹਾਂਜੀ ਤੁਹਾਨੂੰ ਤਾਂ ਸੱਚ ਦੇ ਲਈ ਬਣਾਇਆ ਸੀ, ਤੁਸੀਂ ਸਾਰਾ ਦਿਨ ਚੁਗਲੀਆਂ 'ਚ ਰਹਿੰਦੇ ਹੋ, ਨਿੰਦਿਆ 'ਚ ਰਹਿੰਦੇ ਹੋ। ਹੁਣ ਇਹ ਬਿਗਨਿੰਗ 10-11 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰ ਦਿੱਤਾ ਸੀ ਕਿ ਜਿਹੜਾ ਰੂਹਾਨੀਅਤ ਦਾ ਰਸਤਾ ਹੈ ਉਹ ਇਹਨਾਂ ਚੀਜ਼ਾਂ ਦੇ ਉੱਤੇ ਹੀ ਟਿਕਿਆ ਹੋਇਆ। ਕੰਪੈਸ਼ਨ ਹੈ, ਦਇਆ ਹੈ, ਸੰਤੋਖ ਹੈ। ਜੀਵਨ ਦੇ ਅੰਦਰ ਜੇ ਸੰਤੋਖ ਨਹੀਂ ਹੈ ਤੇ ਫਿਰ ਜੇ ਬੀਜ ਪਿਆ ਵੀ ਹੈ ਗਰੀਡ, ਉਹਨੂੰ ਲੈ ਕੇ ਉੱਡ ਜਾਏਗੀ। ਔਰ ਇਹੀ ਜੱਤ ਔਰ ਸੱਤ ਇਹ ਇੰਟਰਪ੍ਰੀਟੇਸ਼ਨ ਹੈ। ਔਰ ਇਹੀ ਉਸ ਵਿਚਾਰ ਚਰਚਾ 'ਚ ਮੇਰਾ ਕਹਿਣਾ ਸੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਸਾਡੇ ਵਿਹਾਰ ਦੇ ਵਿੱਚ ਇਮਾਨਦਾਰੀ ਹੋਏ, ਸਾਡੇ ਬੋਲਾਂ ਦੇ ਵਿੱਚ ਮਿਠਾਸ ਹੋਏ। ਇੱਕ ਮਿਠਾਸ ਖੁਸ਼ਾਮਦ ਹੁੰਦੀ ਹੈ, ਇੱਕ ਮਿਠਾਸ ਤੁਹਾਡਾ ਵਰਤਾਰਾ ਹੁੰਦਾ ਜਿਹੜਾ ਤੁਹਾਡਾ ਡੇ ਟੂ ਡੇ ਲਾਈਫ 'ਚੋਂ ਝਲਕਦਾ ਜਦੋਂ ਤੁਸੀਂ ਕਿਸੇ ਨਾਲ ਵੀ ਮਿਲਦੇ ਹੋ। ਕੋਈ ਜਿੰਨਾ ਮਰਜ਼ੀ ਹੰਬਲ ਹੋਏ, ਜਿੰਨਾ ਮਰਜ਼ੀ ਦੂਸਰਾ। ਹੁਣ ਅੱਜ ਅਸੀਂ 에ਅਰਪੋਰਟ ਤੋਂ ਜਦੋਂ ਉੱਥੋਂ ਚੜ੍ਹੇ ਔਰ ਇੱਥੇ ਉਤਰੇ, ਇੱਕ ਪੱਕਾ ਜਿਹੜਾ ਇੰਡੀਅਨ ਸਿਸਟਮ ਦੇ ਲਈ ਕੰਮ ਕਰਨ ਵਾਲਾ ਪਰ ਗਿਆਨੀ ਰੂਪ 'ਚ ਉਹ ਦੌੜਿਆ ਹੈ। ਹੁਣ ਇੱਕ ਪੱਖ ਸੀ ਕਿ ਅਸੀਂ ਛਟਕ ਕੇ ਪਰੇ ਸੁੱਟਦੇ ਪੋਲਾਈਟਲੀ ਜੋ ਗੱਲ ਸੀ ਕਿ ਜੀ ਤੁਸੀਂ ਇੰਡੀਆ ਕਦੋਂ ਆਉਣਾ। ਮੈਂ ਕਿਹਾ ਜੀ ਬਾਗੀਆਂ ਦੇ ਲਈ ਜਿਹੜਾ ਉਹ ਜਿੱਤ ਕੇ ਆਉਣਾ ਹੁੰਦਾ, ਉਹ ਸਿਰ ਝੁਕਾ ਕੇ ਨਹੀਂ ਆਉਂਦੇ। ਗੱਲਬਾਤ ਉਨੀ ਕੀ ਮਹਦੂਦ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਉਹੀ ਤੁਸੀਂ ਇੱਕ ਨਫ਼ਰਤ ਦਾ ਜਾਂ ਤਿਰਸਕਾਰ ਦਾ ਵਰਤਾਰਾ ਵੀ ਕਰ ਸਕਦੇ ਹੋ ਕੁਝ ਮੌਕਿਆਂ ਤੇ, ਜਦੋਂ ਤੁਸੀਂ ਬਿਲਕੁਲ ਕਿਸੇ ਨੂੰ ਛਿਟਕਣਾ ਹੁੰਦਾ। ਉਹ ਅਸੀਂ ਪਬਲਿਕ ਲੈਵਲ ਦੇ ਉੱਤੇ ਜਦੋਂ ਕੋਈ ਤੁਹਾਡੀ ਕੌਮੀ ਅਣਖ, ਗੈਰਤ ਔਰ ਡਿਬੇਟ ਦੀ ਗੱਲ ਹੁੰਦੀ ਹੈ। ਪਰ ਮੈਂ ਅਦਰਵਾਈਜ਼ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਜਦੋਂ ਤੱਕ ਸਾਡੇ ਵਿਹਾਰ ਦੇ ਵਿੱਚ ਨਿਮਰਤਾ ਔਰ ਜਦੋਂ ਅਸੀਂ ਸਿੱਖੀ ਪ੍ਰਚਾਰ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਹੁਤ ਵੱਡੇ ਸਾਡੇ ਫਿਲਾਸਫਰ ਦਾਨੇਸ਼ਵਰ ਹੋਏ, ਇੱਕ ਸਟੇਜ ਦੇ ਉੱਤੇ ਉਹ ਤਿਲਕ ਗਏ ਸੀ। ਸਵਾਮੀ ਰਾਮ ਤੀਰਥ ਦੇ ਪ੍ਰਭਾਵ ਥੱਲੇ ਆ ਕੇ ਉਹ ਸੰਨਿਆਸੀ ਹੋ ਗਏ। ਦੂਜੇ ਫਿਰ ਭਾਈ ਵੀਰ ਸਿੰਘ ਹੋਰਾਂ ਦਾ ਜਦੋਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਮੇਲ ਹੋਇਆ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ, ਸ਼ਾਇਦ ਸਿਆਲਕੋਟ 'ਚ ਹੋਈ, ਔਰ ਉਹ ਵਾਪਸ ਪਰਤੇ ਆਪਣੀ ਸਿੱਖੀ ਜੜ੍ਹਾਂ ਵੱਲ। ਫਿਰ ਜੋ ਉਹਨਾਂ ਨੇ ਕਿਹਾ, ਉਹਨਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਕਿ ਭਾਈ ਪ੍ਰੋਫੈਸਰ ਸਾਹਿਬ ਇਹ ਦੱਸੋ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਕਰੀਏ। ਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਕਿਤਾਬਾਂ, ਗਿਆਨ ਕੀ ਟਰਾਂਸਲੇਸ਼ਨਸ ਹੋਣ। ਉਹਨਾਂ ਨੇ ਕਿਹਾ ਨਹੀਂ, ਚੰਦ ਭਾਈ ਵੀਰ ਸਿੰਘ ਪੈਦਾ ਕਰੋ। ਸੋ ਜ਼ਾਹਿਰ ਹੈ ਕਿ ਸਿੱਖ ਦਾ ਮਤਲਬ ਹੀ ਖੁਸ਼ਬੂ ਹੈ। ਸਿੱਖ ਬਾਹਰ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਤਾਂ ਨਹੀਂ ਕਹਿੰਦਾ ਕਿ ਵੀ ਤੇਰਾ ਧਰਮ ਚੰਗਾ ਨਹੀਂ, ਮੇਰੇ 'ਚ ਆ ਜਾ, ਜਿਵੇਂ ਬਾਕੀ ਜਿਹੜੇ ਪ੍ਰੋਸੈਲੇਟਾਈਜ਼ ਕਰਦੇ ਨੇ ਜਾਂ ਕਨਵਰਜਨ 'ਚ ਯਕੀਨ ਰੱਖਦੇ ਨੇ ਉਹ ਗੱਲ ਕਰਦੇ ਨੇ। ਹਾਂ, ਸਿੱਖ ਦੇ ਆਪਣੀ ਜ਼ਿੰਦਗੀ 'ਚ, ਉਸ ਦੀ ਰਹਿਤਲ ਬਹਿਤਲ 'ਚ, ਉਸ ਦੇ ਵਿਹਾਰ ਦੇ ਵਿੱਚ ਇੰਨੀ ਮਿਠਾਸ, ਖੂਬਸੂਰਤੀ, ਸਚਿਆਰਤਾ, ਉੱਚ ਕਿਰਦਾਰ ਹੋਏ ਕਿ ਉਹਦਾ ਆਲੇ ਦੁਆਲੇ ਵਾਲੇ ਦੇਖਣ ਕਿ ਭਾਈ ਇਹ ਕੌਣ ਹੈ। ਤੇ ਜੇ ਇਹ ਹੈ ਤੇ ਇਹਦੀ ਤਾਕਤ ਕਿੱਥੋਂ ਆ ਰਹੀ ਹੈ, ਇਹਦੇ ਵਿਚਲੀ ਪੋਜ਼ਿਟਿਵਿਟੀ, ਇਹਦੇ ਵਿਚਲੀ ਚੜ੍ਹਦੀ ਕਲਾ, ਇਹਦੇ ਵਿਚਲਾ ਜਿਹੜਾ ਉਹ ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ। ਸੋ ਅਸੀਂ ਸਰ ਜਸਵੰਤ ਸਿੰਘ ਜੀ ਹੋਠੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਦੇ ਸਾਥ ਨੇ ਸਾਨੂੰ ਇਹਨਾਂ ਸਾਰੇ ਵਰਿਆਂ ਦੇ ਵਿੱਚ ਬਹੁਤ ਤਾਕਤ ਦਿੱਤੀ ਹੈ। ਔਰ TV 84 ਦੇ ਉਹ ਐਡਮਾਇਰਰ ਨੇ, ਬਾਕੀਆਂ ਤੱਕ ਵੀ ਉਹਨਾਂ ਦਾ ਹਮੇਸ਼ਾ ਹੁੰਦਾ ਹੈ। ਜੇ ਉਹਨਾਂ ਨੂੰ ਕਿਤੇ ਸਟੇਜ ਤੇ ਮੌਕਾ ਵੀ ਬਣੇ ਔਰ ਉਸ ਤੋਂ ਬਾਅਦ ਮੈਂ ਬੋਲਣਾ ਹੋਏ ਤੇ ਆਪਣਾ ਅੱਧਾ ਟਾਈਮ ਛੱਡ ਦਿੰਦੇ ਨੇ, ਕਿਉਂਕਿ ਭਾਈ ਇਹ ਵੀ ਜਿਹੜਾ ਹੈ ਡਾਕਟਰ ਸਾਹਿਬ ਨੂੰ ਦਿਓ, ਭਾਈ ਅਸੀਂ ਤਾਂ ਹੋਰ ਕੀ ਕਹਿ ਸਕਦੇ ਹਾਂ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਗੱਲ ਜ਼ਿਆਦਾ ਲੰਮੀ ਹੋ ਗਈ, ਲੇਕਿਨ ਉਸੇ ਬੈਠ ਦੀ ਅਸੀਂ ਗੱਲ ਕਰ ਰਹੇ ਹਾਂ। ਕਹਾਣੀਆਂ ਜਿਹੜੀਆਂ ਨਾਲ ਜੁੜੀਆਂ ਹੁੰਦੀਆਂ ਨੇ ਉਹ ਤਾਂ ਨਾਲ ਨਾਲ ਚਲਦੀਆਂ ਹੀ ਚੱਲਦੀਆਂ ਨੇ। ਔਰ ਅਸੀਂ ਜਦੋਂ ਥਰਸਡੇ ਦਾ ਲਾਸਟ ਪ੍ਰੋਗਰਾਮ ਕੀਤਾ, ਅਸੀਂ ਆਪਣੇ ਵਿਊਅਰਸ ਨੂੰ ਇਹ ਦੱਸਿਆ ਸੀ ਕਿ ਅਸੀਂ ਫਰਾਈਡੇ ਜਾ ਰਹੇ ਹਾਂ। ਔਰ ਫਰਾਈਡੇ ਕਿਉਂਕਿ 14 ਅਪ੍ਰੈਲ ਦਾ ਦਿਨ ਸੀ, ਪਹਿਲੀ ਵਿਸਾਖ, ਖਾਲਸਾ ਸਾਜਨਾ ਦਿਵਸ। ਸੋ ਅਸੀਂ ਜਦੋਂ 11 ਵਜੇ ਤੱਕ ਸੈਨ ਫਰਾਂਸਿਸਕੋ ਦੀ ਧਰਤੀ ਤੇ ਉਤਰੇ ਔਰ ਫਿਰ ਜ਼ਾਹਰ ਹੈ ਵੀ ਸ਼ਾਮ ਦਾ ਦੀਵਾਨ ਫਰੀਮੌਂਟ ਗੁਰਦੁਆਰਾ ਸਾਹਿਬ ਸੀ, ਉਵੇਂ ਹੀ ਰੌਣਕਾਂ। ਜਦੋਂ ਅਸੀਂ ਦੇਖਦੇ ਹਾਂ ਇੱਕ ਪੀਰੀਅਡ ਹੁੰਦਾ ਸੀ ਕਿ ਜਿਹੜਾ ਕੋਈ ਦਿਨ ਵਰਕਿੰਗ ਡੇ 'ਚ ਆਉਂਦਾ ਸੀ ਤਾਂ ਮੇਨ ਦੀਵਾਨ ਵੀਕਐਂਡ ਤੇ ਹੀ ਹੁੰਦਾ ਸੀ। ਹੁਣ ਤਾਂ ਜਿਸ ਦਿਨ ਵੀ ਕੋਈ ਸਮਾਗਮ ਹੁੰਦਾ ਔਰ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਲਗਾਤਾਰਤਾ ਨਾਲ ਦੇਖਣਗੇ ਕਿ ਉੱਥੇ ਪੂਰੀਆਂ ਰੌਣਕਾਂ ਸੀ। ਔਰ ਖਾਲਸਾਈ ਜਾਓ ਜਲਾਲ, ਪੂਰਾ
ਸੇਵਾ ਦਾ ਤਾਂ ਹੁਣ ਕਹਿਣਾ ਹੀ ਕੀ ਹੁੰਦਾ ਕਿ ਕੀ ਚੱਲ ਰਿਹਾ, ਕੀ ਪਕਵਾਨ ਨੇ। ਮੇਰਾ ਖਿਆਲ ਹੈ ਅੱਜ ਤੱਕ ਉਹ ਅਸੀਂ ਗਿਣਦੇ ਹੁੰਦੇ ਸੀ ਕਿ 36 ਪਦਾਰਥ ਨਹੀਂ, ਬਹੁਤ ਸਾਰੇ ਹੁੰਦਾ ਕਿ ਉੱਥੇ 36 ਡਿਸ਼ਜ਼ ਹੁੰਦੀਆਂ ਹੋਣੀਆਂ ਜਿੱਥੋਂ ਬਣੀਆਂ। ਹੁਣ ਤਾਂ 136 ਇਕੱਲੇ ਸਾਡੇ ਇੱਕ ਛੋਟੇ ਜਿਹੇ ਗੁਰਦੁਆਰੇ ਵਾਲਿਆਂ ਨੇ ਲਾਈਆਂ ਹੁੰਦੀਆਂ, ਹੁਣ ਤਾਂ ਬਹੁਤ ਜ਼ਿਆਦਾ ਪਦਾਰਥ ਹੋ ਗਏ। ਚਲੋ ਉਹ ਵੀ ਚੱਲਦਾ ਹੈ, ਨਾਮ ਦਾ ਲੰਗਰ ਵੀ ਚੱਲਦਾ ਹੈ। ਔਰ ਜ਼ਾਹਰ ਹੈ ਜਦੋਂ ਸਾਨੂੰ ਮੌਕਾ ਮਿਲਦਾ ਕਿਤੇ ਵੀ ਗੱਲ ਕਹਿਣ ਦਾ, ਸੋ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਰੂਹਾਨੀਅਤ ਨਾਲ ਜੁੜੇ ਹੋਏ ਨੇ ਜਾਂ ਧਾਰਮਿਕ ਕੀਰਤਨ, ਉਹ ਇੱਕ ਆਪਣਾ ਆਨੰਦ ਲੈ ਰਹੇ ਹੁੰਦੇ ਨੇ। ਪਰ ਅਸੀਂ ਤਾਂ ਜਾ ਕੇ ਜਿਹੜਾ ਉਹ ਕੁੰਡਾ ਖੜਕਾਣਾ ਹੀ ਹੁੰਦਾ ਕਿ ਭਾਈ ਜੇ ਅਸੀਂ ਗੁਰੂ ਦੇ ਆਸ਼ੇ ਦੇ ਨਾਲ ਜੁੜੇ ਹੋਏ ਹਾਂ, ਫਿਰ ਅਸੀਂ ਦੇਖੀਏ ਕਿ ਅੱਜ ਸਾਡੀ ਧਰਤੀ ਤੇ ਕੀ ਹੋ ਰਿਹਾ। ਫਿਰ ਅਸੀਂ ਸਿਰਫ ਬੀਤੇ ਦੀ ਗਲੋਰੀ 'ਚ ਜਾਂ ਰੱਬ ਦੇ ਨਾਲ ਜੁੜਨਾ ਇੱਕ ਬਹੁਤ ਵੱਡੀ ਗੱਲ ਹੈ। ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਇਸ ਪਾਸੇ ਤੁਰਿਆ ਜਾਂਦਾ ਹੈ। ਪਰ ਜਿਸ ਗੁਰੂ ਦੀ ਬਾਣੀ ਰਾਹੀਂ ਅਸੀਂ ਜੁੜਦੇ ਹਾਂ, ਉਸ ਗੁਰੂ ਦੀ ਬਾਣੀ ਤਾਂ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਸ ਗੁਰੂ ਦੀ ਬਾਣੀ ਤਾਂ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਜਿਸ ਖਾਲਸੇ ਦਾ ਪ੍ਰਗਟ ਹੋਣਾ ਪਹਿਲੀ ਵਿਸਾਖ ਨਾਲ ਜੁੜਿਆ ਹੋਇਆ ਹੈ, ਔਰ ਆਲਮੋਸਟ 324 ਵਰੇ ਪਹਿਲਾਂ ਇਹ ਕ੍ਰਿਸ਼ਮਾ ਇਸ ਧਰਤੀ ਦੇ ਉੱਤੇ ਨਾਜ਼ਲ ਹੁੰਦਾ ਹੈ, ਉਸ ਦੇ ਤਾਂ ਜ਼ਿੰਮੇ ਹੀ ਗੁਰੂ ਨੇ ਕੰਮ ਲਾਇਆ ਹੋਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਨਿਰਧਨ ਦੀ ਪਾਲਣਾ ਤਾਂ ਹੀ ਹੋਏਗੀ ਜੇ ਤੁਹਾਡੇ ਕੋਲ ਪੋਲੀਟੀਕਲ ਸਿਸਟਮ ਹੈ, ਸਰਬੱਤ ਦਾ ਭਲਾ ਵੀ ਤੁਸੀਂ ਤਾਂ ਹੀ ਕਰ ਸਕੋਗੇ, ਤੁਹਾਡੇ ਆਪਣੇ ਸਾਧਨ, ਆਪਣਾ ਸਿਸਟਮ ਹੈ। ਤੇ ਜਦੋਂ ਟਾਇਰੈਂਟ, ਜ਼ੁਲਮ ਕਰਨ ਵਾਲੇ, ਉਹਨਾਂ ਨੂੰ ਕੋਈ ਵੰਗਾਰਦਾ ਨਹੀਂ, ਉਹਨਾਂ ਨੂੰ ਕੋਈ ਸਜ਼ਾ ਯਾਫਤਾ ਨਹੀਂ ਕਰਦਾ, ਤੇ ਫਿਰ ਉਹਨਾਂ ਨੂੰ ਕੌਣ ਰੋਕ ਸਕਦਾ। ਸੋ ਇਹ ਆਪੇ ਹੋ ਜਾਏਗਾ, ਨਹੀਂ ਹੁੰਦਾ। ਇਹੀ ਸਿੱਖੀ 'ਚ ਔਰ ਸ਼ਾਇਦ ਕੁਝ ਦੂਸਰੇ ਖਾਸ ਤੌਰ ਤੇ ਕ੍ਰਿਸਚੀਅਨਿਟੀ, ਹੁਣ ਜੇ ਕ੍ਰਿਸਚੀਅਨਿਟੀ ਨੇ ਕਿਹਾ ਕਿ ਜੀ ਠੀਕ ਹੈ ਸਿਨ ਕਿਲਸ ਦਾ ਸਿਨਰ, ਠੀਕ ਹੈ, ਬਹੁਤ ਵੱਡੀ ਗੱਲ ਹੈ ਇਹ ਵੀ ਕਿ ਭਾਈ ਉਹ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਸਾਡੇ ਉਹਦੀ ਪੰਜਾਬੀ ਕਰਦੇ ਹੁੰਦੇ ਸੀ। ਲੇਕਿਨ ਗੁਰੂ ਨੇ ਅਕਾਲ ਪੁਰਖ ਦੀਆਂ ਕਦਰਾਂ ਕੀਮਤਾਂ ਦੇ ਨਾਲ ਲਬਰੇਜ਼ 230 ਵਰੇ 'ਚ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਦਾ ਕੋਈ ਇਨਸਾਨ ਘੜਿਆ ਜਿਹੜਾ ਕਿਰਪਾ ਤੇ ਆਨ, ਇਹਨਾਂ ਦੋ ਲਫ਼ਜ਼ਾਂ ਦੇ ਸੁਮੇਲ ਵਾਲੀ ਕਿਰਪਾਨ ਰਾਹੀਂ, ਜਿਸ ਨੂੰ ਜਦੋਂ ਅਸੀਂ ਅਮਨ ਸਥਾਪਿਤ ਕਰਨ ਵਾਲਾ ਕਹਿੰਦੇ ਹਾਂ, ਜਸਟਿਸ ਲੈਣ ਵਾਲੀ ਗੱਲ ਕਰਦੇ ਹਾਂ, ਨਿਰਧਨ ਕੋ ਪਾਲਣ ਵਾਲੀ ਗੱਲ ਕਰਦੇ ਹਾਂ, ਦੁਸ਼ਟ ਕੋ ਗਾਲਣ ਵਾਲੀ ਗੱਲ ਕਰਦੇ ਹਾਂ, ਉਹ ਤਾਂ ਮਾੜਾ ਕਿਸੇ ਦੇ ਸਿਰ ਤੇ ਨਹੀਂ ਵੱਜਣੀ ਹੈ, ਉਹ ਤਾਂ ਦੂਸਰਾ ਹੀ ਹੋਣਾ। ਉਹ ਤਾਂ ਹੁਣ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਜੇ ਇਸ ਪਾਸੇ ਆਏ ਤਾਂ ਜ਼ਾਹਰ ਹੈ ਜੇ ਅਸੀਂ, ਇਹ ਠੀਕ ਹੈ ਕਿ ਭਾਈ ਅਸੀਂ ਜਦੋਂ ਰੱਬ ਅੱਗੇ ਅਰਦਾਸ ਕਰਦੇ ਹਾਂ ਜਾਂ ਜਦੋਂ ਕੋਈ ਜ਼ੁਲਮ ਕਰਦਾ ਤੇ ਉਹ ਜਦੋਂ ਜ਼ੁਲਮ ਦੇ ਰਸਤੇ ਨੂੰ ਚੁਣਦਾ, ਜਿਨ ਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਭਾਈ, ਉਹਨਾਂ ਦੀ ਚਿੱਠੀ ਦਰਗਾਹ 'ਚ ਫੜ ਜਾਂਦੀ ਹੈ। ਉਹ ਜਿਹੜੇ ਨੇ ਉਹ ਆਪਣਾ ਐਂਡ ਕਰਵਾ, ਪਰ ਅਕਾਲ ਪੁਰਖ ਕਿਸੇ ਦੇ ਉੱਤੇ ਮਿਹਰ ਕਰਕੇ ਆਪਣਾ ਹੱਥ ਰੱਖਦੇ ਨੇ, ਔਰ ਖਾਲਸਾ ਉਹੀ ਮਿਹਰ ਭਰੇ ਹੱਥ ਵਾਲਾ ਖਾਲਸਾ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਹ ਵਰਤਾਰਾ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਇਸ ਵਾਰ ਦੁਨੀਆ ਭਰ 'ਚ ਜਿੱਥੇ ਜਿੱਥੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ, ਉੱਥੇ ਜੋ ਪੰਜਾਬ ਦੇ ਵਿੱਚ 18 ਮਾਰਚ ਤੋਂ ਜੋ ਵਰਤਾਰਾ ਸ਼ੁਰੂ ਕੀਤਾ ਏਜੰਸੀਆਂ ਨੇ, ਅੱਜ ਜਦੋਂ ਅਸੀਂ 18 ਅਪ੍ਰੈਲ ਨੂੰ ਗੱਲ ਕਰ ਰਹੇ, 1 ਮਹੀਨਾ ਪੂਰਾ ਹੋ ਚੁੱਕਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਬੇਸ਼ੱਕ ਉਹਨਾਂ ਦੀਆਂ ਵੇਅਰ ਅਬਾਊਟਸ ਦੇ ਉੱਤੇ ਹੁਣ ਕੋਈ ਕਾਮੈਂਟਰੀ ਤੁਹਾਨੂੰ ਮੀਡੀਆ 'ਚ ਦੇਖਣ ਨੂੰ ਨਹੀਂ ਮਿਲਦੀ, ਲੇਕਿਨ ਫੜੋ ਫੜੀ ਦਾ ਸਿਲਸਿਲਾ ਜਾਰੀ ਹੈ। ਕਦੇ ਖਬਰ ਹਰਿਆਣੇ ਦੇ ਹਵਾਲੇ ਨਾਲ ਸੀ, ਹਨੂਮਾਨਗੜ੍ਹ ਦੇ ਹਵਾਲੇ ਨਾਲ ਸੀ, ਅੱਜ ਮੈਂ ਕਿਤੇ ਹੋਰ ਖਬਰਾਂ 'ਚ ਦੇਖ ਰਿਹਾ ਸੀ ਕਿ ਕਿਹੜੇ ਥਾਵਾਂ ਤੇ ਛਾਪੇ ਮਾਰ ਰਹੇ ਨੇ ਔਰ ਦੂਸਰਾ ਕਰ ਰਹੇ ਨੇ। ਸੋ ਇਸ ਸਾਰੇ ਦਾ ਪ੍ਰਭਾਵ ਇਸ ਵਾਰ ਹਰ ਸਮਾਗਮ ਦੇ ਵਿੱਚ ਦੇਖਣ ਨੂੰ ਮਿਲਿਆ। ਫਰਾਈਡੇ ਦੇ ਇਸ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੀ ਪੂਰੀ ਜਿਹੜੀ ਕਵਰੇਜ ਹੈ ਉਹ ਸਾਡੀ ਟੈਕਨੀਕਲ ਟੀਮ ਨੇ ਜਿਹੜੇ ਸਾਨੂੰ ਅਕੰਪਨੀ ਕੀਤਾ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਕੀਤੀ। ਬਾਕੀ ਵੀ ਕੀਰਤਨ ਕਥਾ ਦਾ ਪ੍ਰੋਗਰਾਮ ਵੀ, ਸਾਡਾ ਮੈਸੇਜ ਵੀ, ਜਿਸ ਨੂੰ ਸੰਗਤਾਂ ਵੱਲੋਂ ਕਾਫੀ ਸਰਾਹਿਆ ਗਿਆ। ਫਿਰ ਅਸੀਂ ਦੂਸਰੇ ਦਿਨ ਸੈਚਰਡੇ ਔਰ ਸੰਡੇ ਦੋਵੇਂ ਦਿਨ ਸਟਾਕਟਨ, ਜਿੱਥੇ ਕਿ ਇੱਕ ਪੂਰਾ ਯੂਬਾ ਸਿਟੀ ਬਹੁਤ ਵੱਡਾ ਇਕੱਠ ਹੁੰਦਾ ਹੈ, ਸਭ ਤੋਂ ਵੱਡਾ ਇਕੱਠ ਅਮਰੀਕਾ ਦਾ ਹੈ, ਲੇਕਿਨ ਉਹਦੇ 'ਚ ਤੁਹਾਨੂੰ ਇੱਕ ਹੋਰ ਫੀਲ ਹੁੰਦਾ, ਉਹ ਮੇਲੇ ਵਾਂਗ ਹੁੰਦਾ, ਜਿਹਦੇ 'ਚ ਤੁਸੀਂ ਇੱਕ ਰਿਲੈਕਸਡ ਜਾਂ ਦੂਜੇ, ਜਦੋਂ ਹੀ ਤੁਸੀਂ ਸਟਾਕਟਨ ਦੀ ਗੁਰਦੁਆਰਾ ਸਟਰੀਟ ਦੇ ਵਿੱਚ ਦਾਖਲ ਹੁੰਦੇ ਹੋ, ਤੁਹਾਨੂੰ ਇੱਕ ਧਾਰਮਿਕ ਤੌਰ ਦੇ ਉੱਤੇ ਤੁਸੀਂ ਸਿਰ ਝੁਕਣ ਵੱਲ ਜਾਂਦਾ। ਉਸ ਦੇ ਮਲਟੀਪਲ ਰੀਜ਼ਨਸ ਨੇ, ਜ਼ਾਹਰ ਹੈ ਕਿ ਵੀ
ਇਹ ਗੁਰਦੁਆਰਾ ਕਮੇਟੀਆਂ ਦਾ ਵੀ ਡਿਪੈਂਡ ਕਰਦਾ ਹੈ, ਜਦੋਂ ਕਿ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਉਲੀਕੇ ਜਾਂਦੇ ਨੇ, ਬੱਚਿਆਂ ਨੂੰ ਗੁਰਮਤ ਨਾਲ ਜੋੜਿਆ ਜਾਂਦਾ ਹੈ, ਗੱਤਕਾ ਔਰ ਪੇਰੈਂਟਸ ਇਸ ਚਾਅ ਦੇ ਨਾਲ ਬੱਚਿਆਂ ਨੂੰ ਸਜਾ ਕੇ ਲਿਆਉਂਦੇ ਨੇ ਖਾਲਸਾਈ ਬਾਣਿਆਂ 'ਚ ਕਿ ਨਿੱਕੇ ਨਿੱਕੇ ਸ਼ਹਿਜ਼ਾਦੇ ਲੱਗਦੇ ਨੇ। ਔਰ ਫਿਰ ਜ਼ਾਹਰ ਹੈ ਕਿ ਸਟਾਕਟਨ ਦੀ ਧਰਤੀ, ਜਦੋਂ ਅਸੀਂ ਗਦਰੀ ਬਾਬਿਆਂ ਦੀ ਧਰਤੀ ਕਹਿੰਦੇ ਹਾਂ, ਤੇ ਜਦੋਂ ਐਨ ਭਾਰਤ ਸਾਰਾ ਸੁਸਰੀ ਵਾਂਗ ਸੁੱਤਾ ਹੋਇਆ ਸੀ, ਗਾਂਧੀ ਜਿਹਨੂੰ ਪਿਓ ਬਣਾਇਆ ਹੋਇਆ ਭਾਰਤ ਦਾ, ਉਹ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਹੈ ਅਜੇ ਉਹ ਵਕਾਲਤ ਕਰਕੇ ਆਪਣੇ ਪੈਸੇ ਇਕੱਠੇ ਕਰ ਰਿਹਾ ਸੀ, ਆਪਣਾ ਰੇਸਿਜ਼ਮ ਕਿ ਜੀ ਗੁਜਰਾਤੀਆਂ ਨੂੰ ਕਾਲੇ ਨਾ ਮੰਨੋ, ਉਹਨਾਂ ਨੂੰ ਵੱਖਰੀ ਰੇਸ ਦਾ ਦਰਜਾ ਦਿਓ, ਇਹ ਕਰ ਰਿਹਾ ਸੀ। ਅਸੀਂ 1908, 9, 10 ਪੀਰੀਅਡ ਦੀ ਗੱਲ ਕਰਦੇ, ਔਰ ਬਹੁਤ ਸਾਰੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਕੁੱਤੇ ਬਣ ਕੇ ਰਾਏ ਬਹਾਦਰ, ਸਰਦਾਰ ਬਹਾਦਰ ਔਰ ਖਾਨ ਬਹਾਦਰ ਬਣੇ ਹੋਏ ਸੀ। ਉਦੋਂ ਹਜ਼ਾਰਾਂ ਉਹਨਾਂ ਸਿੱਖਾਂ ਨੇ ਜਿਹੜੇ ਪੰਜਾਬ ਦੀ ਧਰਤੀ ਤੋਂ ਆ ਕੇ 19ਵੀਂ ਸਦੀ ਦੇ ਅਖੀਰ 'ਚ ਬ੍ਰਿਟਿਸ਼ ਕੋਲੰਬੀਆ, ਕੈਲੀਫੋਰਨੀਆ, ਇਹ ਸੈਂਟਰਲ ਵੈਲੀ ਜਿਹੜੀ ਫਰੈਜ਼ਨੋ, ਸੈਲਮਾ, ਸੈਨਾ ਕੁਈਨ, ਟਰਲਕ, ਮੋਡੈਸਟੋ, ਸਟਾਕਟਨ, ਟ੍ਰੇਸੀ, ਜਿਹੜਾ ਮੈਂਟੀਕਾ, ਇਹ ਸਾਰੀ ਬੈਲਟ ਦੇ ਵਿੱਚ ਅੱਜ ਸੈਂਟਰਲ ਵੈਲੀ ਤੋਂ ਸ਼ੁਰੂ ਹੋ ਕੇ ਸਟਾਕਟਨ ਤੱਕ ਜਿਹੜੇ ਬੜੀ ਸਖਤ ਜਾਨ ਲੋਕ ਸੀ, ਬਹੁਤ ਮਿਹਨਤ ਕਰਕੇ ਭਾਵੇਂ ਐਜ਼ ਏ ਲੇਬਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਲੇਕਿਨ ਹੌਲੀ 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 ਜ਼ਮੀਨਾਂ ਦੇ ਮਾਲਕ ਵੀ ਬਣਦੇ ਗਏ। ਲੇਕਿਨ ਹਾਲਾਂਕਿ ਕਾਨੂੰਨ ਇਸ ਕਿਸਮ ਦੇ ਸੀ ਕਿ ਉਹ ਜ਼ਮੀਨ ਉਹਨਾਂ ਦੇ ਨਾਂ ਰਜਿਸਟਰ ਹੀ ਨਹੀਂ ਸੀ ਹੋ ਸਕਦੀ, ਸੋ ਕਿਸੇ ਗੋਰੇ ਦੇ ਨਾਂ ਦੇ ਉੱਤੇ ਹੀ, ਜਿਹਦੇ ਤੇ ਉਹਨਾਂ ਨੂੰ ਭਰੋਸਾ ਹੁੰਦਾ ਸੀ, ਉਹਦੇ ਨਾਂ ਹੀ ਲਵਾ ਦਿੰਦੇ ਸੀ ਕਿ ਭਾਈ ਅਸੀਂ ਜਿਹੜਾ ਮਾਲਕੀ ਸਾਡੀ, ਅਸੀਂ ਪੈਸੇ ਤਾਰ ਦਿੰਦੇ ਹਾਂ, ਮਾਲਕ ਤੂੰ ਹੀ ਹੈ। ਸੋ ਉਹਨਾਂ ਹਾਲਾਤਾਂ 'ਚ ਜਦੋਂ ਉਹਨਾਂ ਨੇ ਇੱਥੇ ਮਹਿਸੂਸ ਕੀਤਾ ਆ ਕੇ ਕਿ ਗੁਲਾਮੀ ਔਰ ਆਜ਼ਾਦੀ 'ਚ ਫਰਕ ਕੀ ਹੈ, ਔਰ ਡੇਲੀ ਉਸ 'ਚੋਂ, ਕਿਉਂਕਿ ਅਮਰੀਕਾ ਦੀ ਫਿਜ਼ਾ 'ਚ ਆ ਕੇ ਹੁਣ ਜਿਹੜਾ ਇੱਥੇ ਸਟੂਡੈਂਟ ਵੀ ਆਉਂਦੇ ਨੇ ਜਾਂ ਦੂਜੇ ਆਉਂਦੇ ਨੇ, ਕੁਛ ਹਫ਼ਤਿਆਂ ਬਾਅਦ ਹੀ ਉਹ, ਮੈਨੂੰ ਯਾਦ ਹੈ ਸਾਡੇ ਇੱਕ ਪ੍ਰਿੰਸੀਪਲ ਕਾਲਜ ਦੇ ਕਹਿੰਦੇ ਹੁੰਦੇ ਸੀ ਕਿ ਜੀ ਉਹ ਖਾਸ ਤੌਰ ਤੇ ਪਹਾੜੀ ਬੈਲਟ ਦੇ ਸਟੂਡੈਂਟਸ ਲਈ ਕਹਿੰਦੇ ਸੀ ਕਿ ਵੀ जब यहाँ आते हैं तो रोटी को चोची कहते हैं और फिर जब यहाँ से जाते हैं तो कई बार पुलिस थाने में केस दर्ज हुए कि हुण ਉਹ ਉਸ ਕਲਚਰ ਦਾ ਹੈ ਕਿ ਵੀ ਕਿਵੇਂ ਜਿਹੜੇ ਇੱਕ ਦਬੇ ਮਾਹੌਲ ਚੋਂ ਨਿਕਲਦੇ ਨੇ ਆ ਕੇ ਦਾਦਾਗਿਰੀ ਕਰਨ ਲੱਗ ਜਾਂਦੇ ਨੇ। ਪਰ ਤੁਸੀਂ ਇੱਥੇ ਉਹ ਚੇਂਜ ਦੇਖੋਗੇ ਕਿ ਜਿਹੜੇ ਵੀ ਉੱਥੋਂ ਆਉਂਦੇ ਨੇ, ਜਿਹੜੇ ਆਉਂਦੇ ਆ ਜਿਨ੍ਹਾਂ ਨੂੰ ਖਾਲਿਸਤਾਨ ਲਫ਼ਜ਼ ਵੀ ਚੁੱਭਦਾ ਹੁੰਦਾ ਹੈ, ਜਿਹਨਾਂ ਜਾਂ ਡਰ ਦੇ ਵਿੱਚ ਹੁੰਦੇ ਨੇ, ਖੌਫ 'ਚ ਹੁੰਦੇ ਨੇ, ਨਾ ਵੀ ਚੁੱਭਦਾ ਹੋਏ, ਕਈਆਂ ਨੂੰ ਚੁੱਭਦਾ ਹੈ ਪਰ ਬਹੁਤ ਸਾਰੇ ਖੌਫ 'ਚ ਹੁੰਦੇ ਨੇ, ਤੇ ਉਹੀ ਕੁਛ ਮਹੀਨਿਆਂ ਬਾਅਦ, ਸਾਲਾਂ ਬਾਅਦ ਫਿਰ ਉਹ ਵਕੀਲ ਬਣੇ ਹੁੰਦੇ ਨੇ ਦੂਜਿਆਂ ਨੂੰ ਸਮਝਾਉਣ ਦੇ ਲਈ ਕਿ ਨਹੀਂ ਇਹ ਫਿਜ਼ਾ ਦਾ ਅਸਰ ਹੁੰਦਾ ਕਿ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਫਿਰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ। ਉੱਥੋਂ ਵਾਲੇ ਜਿਹੜੇ ਨੇ ਉਹਨਾਂ ਨੂੰ ਲੱਗਦਾ ਵੀ ਬਹੁਤ ਵਧੀਆ ਇੱਥੇ ਰਹੀ ਜਾਂਦੇ ਆ, ਉਹਨਾਂ ਨੂੰ ਕਹੋ ਜੀ ਸਭ ਕੁਛ ਕਰਪਸ਼ਨ, ਹਾਂਜੀ ਕਹਿੰਦਾ ਫਿਰ ਜਿਹਨੇ ਕੰਮ ਕਰਨਾ ਉਹਨੇ ਪੈਸੇ ਤਾਂ ਲੈਣੇ ਹੀ ਹੈ, ਯਾਨੀ ਉਹਨਾਂ ਨੇ ਮੰਨ ਹੀ ਲਿਆ ਹੋਇਆ ਵੀ ਸਾਰਾ ਹੋਣਾ। ਤੇ ਜਦੋਂ ਤੁਸੀਂ ਇੱਕ ਸਿਸਟਮ ਦੇਖਦੇ ਹੋ ਜਿੱਥੇ ਬਿਨਾਂ ਪੈਸੇ ਲਏ ਤੁਹਾਡਾ ਸੋਸ਼ਲ ਸਿਕਿਉਰਿਟੀ ਵੀ ਆ ਜਾਂਦਾ ਹੈ, ਲਾਈਨ 'ਚ ਲੱਗਿਆ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਬਣ ਜਾਂਦਾ ਹੈ, ਕਿਸੇ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਕਿਸੇ ਦਾ ਰਿਸ਼ਤੇਦਾਰ ਲੱਭੋ, ਕਲਰਕ ਕਿੱਥੇ ਲੱਗਾ ਹੈ, ਬਾਬੂ ਕਿੱਥੇ ਲੱਗਾ ਹੈ, ਉਹਦੇ ਤੋਂ ਕੰਮ ਕਰਵਾਉਣਾ। ਉਹ ਇੱਕ ਬੇਸਿਕ ਹੁੰਦਾ ਕਿ ਕਾਮਨ ਮੈਨ ਜਿਹੜਾ ਹੈ, ਔਰ ਉਹਨਾਂ ਨੂੰ ਪਤਾ ਹੈ ਵੀ ਹਿਊਮੈਨਿਟੇਰੀਅਨ ਆਸਪੈਕਟ ਕੀ ਹੈ, ਦੂਜਾ ਉਦੋਂ ਤੁਹਾਨੂੰ ਇਹ ਸਮਝ ਆਉਣਾ ਸ਼ੁਰੂ ਹੁੰਦਾ ਹੈ। ਸੋ ਉਹਨਾਂ ਨੇ ਜ਼ਾਹਰ ਹੈ ਬਾਬਿਆਂ ਨੇ, ਬਾਬਾ ਇਸ ਲਈ ਨਹੀਂ ਕਿ ਉਹ ਬੁੱਢੇ ਸੀ ਸਾਰੇ, ਇਸ ਲਈ ਕਿ ਉਹਨਾਂ ਨੇ ਇੰਨੀ ਘਾਲਣਾ ਘਾਲੀ ਕਿ ਉਹਨਾਂ ਨੂੰ ਬਾਬੇ ਦਾ ਰੁਤਬਾ ਅਸੀਂ ਦਿੰਦੇ। ਜਿਵੇਂ ਮੈਂ ਸਟਾਕਟਨ ਦੇ ਦੀਵਾਨ 'ਚ ਵੀ ਐਡਰੈਸ ਕਰਦਿਆਂ ਕਿਹਾ ਸੀ ਕਿ ਬਾਬਾ ਫਾਰਸੀ 'ਚੋਂ ਆਇਆ ਲਫ਼ਜ਼ ਹੈ ਬਜ਼ੁਰਗ ਦੇ ਲਈ, ਪਰ ਸਾਡੇ ਤਾਂ 7 ਤੇ 9 ਸਾਲ ਦੇ ਬਾਬੇ ਬਣ ਜਾਂਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿ ਤੁਹਾਡੀ ਕੁਰਬਾਨੀ ਤੁਹਾਨੂੰ ਉਸ ਲੈਵਲ ਦੇ ਉੱਤੇ ਲੈ ਜਾਂਦੀ ਹੈ ਜਿਹੜੀ ਅਸੀਂ ਆਪਣੇ ਬਜ਼ੁਰਗਾਂ ਲਈ, ਬਾਬਿਆਂ ਦੇ ਲਈ ਜਿਹੜਾ ਲਫ਼ਜ਼ ਇਸਤੇਮਾਲ ਕਰਦੇ ਸੀ। ਔਰ ਜ਼ਾਹਰ ਹੈ ਫਿਰ ਉਹਨਾਂ ਬਾਬਿਆਂ ਵਾਲੀ ਸੋਚ ਨੂੰ ਜੇ ਅੱਗੋਂ ਹੋਰ ਤਿੱਖਾ ਕੀਤਾ ਤੇ 14-15 ਸਾਲਾਂ ਦਾ ਗੱਭਰੂ ਕਰਤਾਰ ਸਿੰਘ ਸਰਾਭਾ ਜਿਹੜਾ ਬਰਕਲੀ 'ਚ ਪੜ੍ਹਨ ਆਇਆ, ਤੇ ਫਿਰ ਇੱਥੋਂ ਉਹ ਆਵਾਜ਼ ਗੂੰਜੀ, ਗਦਰ ਗੂੰਜਾਂ, ਔਰ ਨਾਰਾ ਗੂੰਜਿਆ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ। ਕਿਵੇਂ ਕਿੰਨੀ ਵੱਡੀ ਇਹ ਮੂਵਮੈਂਟ ਬਣੀ, ਕਿਵੇਂ 18 ਮੁਲਕਾਂ 'ਚੋਂ ਹਜ਼ਾਰਾਂ 'ਚ, ਬੇਸ਼ੱਕ ਉਹਨਾਂ 'ਚ ਕੁਛ ਮੁਸਲਮਾਨ ਵੀ ਸਨ, ਕੁਛ ਹਿੰਦੂ ਵੀ ਸਨ, ਦਲਿਤ ਵੀਰ ਵੀ ਸਨ, ਲੇਕਿਨ ਆਲਮੋਸਟ 95% ਤੋਂ ਜ਼ਿਆਦਾ ਜਿਹੜੀ ਗਿਣਤੀ ਸੀ ਉਹਨੂੰ ਐਕਸਪਲੋਇਟ ਕਰਨ ਵਾਲੇ ਤੋਂ ਲਾਲਾ ਲਾਜਪਤ ਰਾਏ, ਰਾਸ ਬਿਹਾਰੀ ਬੋਸ ਔਰ ਇਸ ਕਿਸਮ ਦੇ ਜਿਹੜੇ ਲੋਕ ਜਿਹੜੇ ਪੈਸਾ ਵੀ ਖਾ ਗਏ, ਮੁੜ ਕੇ ਦੌੜ ਵੀ ਗਏ, ਔਰ ਉਹ ਸਾਰੇ ਉਹ ਇੱਕ ਵੱਖਰੀ ਕਹਾਣੀ। ਸੋ ਇਹ ਵੀ ਤੁਸੀਂ ਜਦੋਂ ਜਾਣਦੇ ਹੋ, ਕਿਉਂਕਿ ਉਹਨੂੰ ਇਤਿਹਾਸਕ ਉਹਦੇ ਉੱਤੇ ਵੀ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ, ਤੇ ਫਿਰ ਉਸ ਦੇ ਉੱਤੇ ਧਾਰਮਿਕ ਪਾ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ
ਇਹ ਨਾਂ ਦਿੱਤਾ ਹੈ। ਸੋ ਇਹ ਦੋਵੇਂ ਦਿਨ ਦੀ ਜਿਹੜੀ ਸੈਚਰਡੇ ਵੀ ਔਰ ਸੰਡੇ ਵੀ ਉੱਥੋਂ ਦੀ ਕਾਰਵਾਈ ਨੂੰ ਸਾਡੇ ਹਜ਼ਾਰਾਂ ਵਿਊਅਰਸ ਨੇ, ਕਿਉਂਕਿ ਲੇਟ ਆਵਰਸ ਕਰਕੇ ਤਾਂ ਹਜ਼ਾਰ ਹੈ, ਜਦੋਂ ਰਾਤ ਨੂੰ ਹੋ ਰਿਹਾ, ਕਿਤੇ ਅੱਧੀ ਰਾਤ ਹੈ, ਕਿਤੇ ਸਵੇਰੇ ਹੈ, ਲੇਕਿਨ ਦੈਨ ਲੱਖਾਂ ਤੱਕ ਇਹ ਆਵਾਜ਼ ਪਹੁੰਚੀ, ਕਿਉਂਕਿ ਡਾਇਰੈਕਟ ਟੀਵੀ ਬ੍ਰੌਡਕਾਸਟ ਤੋਂ ਇਲਾਵਾ ਫੇਸਬੁੱਕ ਔਰ YouTube ਸੋਸ਼ਲ ਮੀਡੀਆ ਜਿਹਦੇ ਤੇ ਅਪਲੋਡ ਹੋ ਜਾਂਦਾ ਹੈ, ਫਿਰ ਹੌਲੀ ਹੌਲੀ ਆਪਣੇ ਟਾਈਮ ਜ਼ੋਨ ਦੇ ਮੁਤਾਬਕ ਜਿਹੜੇ ਨੇ ਉਹ ਵੀਰ ਭੈਣਾਂ ਸਾਡੇ ਦੇਖਦੇ ਰਹਿੰਦੇ ਨੇ। ਸੋ ਉਹ ਲਾਈਵ ਕਵਰੇਜ ਹੋਈ। ਮੈਂ ਹੁਣ ਕਥਾ ਦੀ ਕਥਾ ਨਹੀਂ ਕਰਾਂਗਾ ਕਿਉਂਕਿ ਆਲਰੇਡੀ ਉਸ ਦੀ ਕਵਰੇਜ ਸਾਰੇ ਪਾਸੇ ਹੋਈ, ਲੇਕਿਨ ਮੁੱਢਲੀ ਗੱਲ ਇਹੀ ਸੀ ਕਿ ਜੋ ਜਿਵੇਂ ਇਸ ਤੋਂ ਇੱਕ ਹਫ਼ਤਾ ਪਹਿਲਾਂ ਵਾਸ਼ਿੰਗਟਨ DC ਦੇ ਫਰੀडम ਮਾਰਚ ਦੇ ਵਿੱਚ ਖਾਲਿਸਤਾਨ ਦੀਆਂ ਗੂੰਜਾਂ ਸਨ, ਔਰ ਸਟਾਕਟਨ 'ਚ ਵੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਿਹੜੇ ਦੋਵੇਂ ਦਿਨ ਉਹ ਵਰਤਾਰਾ ਉੱਥੇ ਕਈ ਹਫ਼ਤਿਆਂ ਤੋਂ ਉਹਦੇ 'ਚ ਕੀਰਤਨ ਦਰਬਾਰ ਔਰ ਕਥਾ ਸਮਾਗਮ ਔਰ ਫਿਰ ਅੰਮ੍ਰਿਤ ਸੰਚਾਰ 80 ਤੋਂ ਜ਼ਿਆਦਾ ਪ੍ਰਾਣੀਆਂ ਨੇ ਤਾਂ ਉਸ ਦਿਨ ਹੀ ਅੰਮ੍ਰਿਤਪਾਨ ਕੀਤਾ ਔਰ ਫਿਰ ਸ਼ਾਹੀ ਸੱਜ ਤਜ ਦੇ ਨਾਲ ਜਿਹੜਾ ਉਹ ਫਲੋਟਸ ਦਾ ਨਿਕਲਣਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਿੰਨੇ ਪ੍ਰੇਮ ਨਾਲ ਕਿੰਨੇ ਪਰਿਵਾਰ ਲੱਗੇ ਹੁੰਦੇ ਨੇ 3 ਦਿਨ ਪਹਿਲਾਂ 4 ਦਿਨ ਮੈਂ ਸਮਝਦਾ ਵੀ ਹੱਥੀਂ ਜਿਵੇਂ ਤਿਆਰ ਸਵਾਰੀ ਮਹਾਰਾਜ ਦੀ ਦੇ ਲਈ ਉਸ ਫਲੋਟ ਨੂੰ ਤਿਆਰ ਕੀਤਾ ਜਾਂਦਾ ਹੈ ਔਰ ਇਹ ਆਪਣੇ ਆਪ 'ਚ ਤੁਸੀਂ ਉਸ ਪ੍ਰੇਮ ਰਸ ਨੂੰ ਦੇਖਦੇ ਹੋ। ਬੀਬੀਆਂ ਲੱਗੀਆਂ ਹੋਈਆਂ ਅੱਧੀ ਰਾਤ ਸਵੇਰ ਤੱਕ, ਬੱਚੇ ਛੋਟੇ ਛੋਟੇ, ਔਰ ਇਸ ਚਾਅ ਦੇ ਨਾਲ ਕਿ ਭਾਈ ਮਹਾਰਾਜ ਦੀ ਸਵਾਰੀ ਨੂੰ ਅਸੀਂ ਜਿਹੜਾ ਉਹ ਸਜਾਣਾ। ਸੋ ਜਦੋਂ ਤੁਸੀਂ ਉਹ ਸਾਰੇ ਨੂੰ ਮਾਹੌਲ ਜਦੋਂ ਤੁਸੀਂ ਦੇਖਦੇ ਹੋ, ਅੱਖਾਂ 'ਚੋਂ ਤੁਹਾਡੇ ਤ੍ਰਿਪਤ ਜਲ ਵਗਦਾ ਹੈ, ਕਿਉਂਕਿ ਇਹ ਪਿਆਰ ਦੇ ਅਥਰੂ ਹੁੰਦੇ ਨੇ, ਗੁਰੂ ਪਿਆਰ ਦੇ। ਔਰ ਇਹ ਵੀ ਲੱਗਦਾ ਹੈ ਵੀ ਕਿੰਨੀ ਗੁਰੂ ਦੀ ਬਖਸ਼ਿਸ਼ ਹੈ, ਕਮਾਈ ਹੈ। ਅਸੀਂ ਵੈਸੇ ਤਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਇਹ ਤਾਂ ਹੈ, ਥਾਂ ਤਾਂ ਸੁੰਦ ਹੈ, ਪਰ ਇੰਨੀਆਂ ਮੁਸ਼ਕਿਲਾਂ ਤਕਲੀਫਾਂ 'ਚੋਂ ਕੌਮ ਲੰਘੀ ਹੈ ਇਹਨਾਂ 4 ਸਦੀਆਂ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਔਰ ਖਾਲਸਾ ਪੰਥ ਆਲਮੋਸਟ 324 ਵਰਿਆਂ 'ਚ। ਫਿਰ ਵੀ ਅਸੀਂ ਦੇਖਦੇ ਹਾਂ ਵੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਉਹ ਜਿਹੜੀ ਸਾਰੀ ਚੜ੍ਹਦੀ ਕਲਾ ਔਰ ਦੂਸਰਾ, ਔਰ ਇਸ ਦੇ ਨਾਲ ਮੈਂ ਸਮਝਦਾ ਵੀ ਸਾਡੇ ਲਈ ਇਹ ਇੰਨਾ ਕੁ ਚਾਰਜਿੰਗ ਆਫ ਦਾ ਬੈਟਰੀਜ਼ ਹੁੰਦਾ ਹੈ। ਇੰਨੇ ਵੀਰ ਭੈਣਾਂ ਆ ਕੇ ਸਾਡਾ TV 84 ਤੁਸੀਂ ਨਾਲ ਸੀ, ਬੂਥ ਲੱਗਾ ਸੀ, ਔਰ ਜਿਵੇਂ ਉਹਨਾਂ ਨੇ TV 84 ਦੀ ਸਰਾਹਤਾ ਕੀਤੀ ਜਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਦੱਸਿਆ ਕਿ ਸਾਨੂੰ ਦੱਸਿਆ ਕਿ ਉਹ ਕਿਵੇਂ ਮੋਟੀਵੇਟ ਹੋਏ ਨੇ, ਉਸ ਤੋਂ ਸਾਨੂੰ ਹੌਸਲਾ ਹੁੰਦਾ ਕਿ ਭਾਈ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਲਾਇਵ ਹੁੰਦਾ ਹੈ। ਔਰ ਕੁਛ ਵੀਰਾਂ ਭੈਣਾਂ ਨੇ ਆ ਕੇ ਸਪਾਂਸਰਸ਼ਿਪ ਦੀ ਕਮਿਟਮੈਂਟ ਵੀ ਕੀਤੀ, ਔਰ ਕੁਛ ਨੇ ਪੁੱਛਿਆ ਵੀ ਕਿ ਜੇ ਤੁਸੀਂ ਦੱਸ ਦਿਆ ਕਰੋ ਕਿ ਫਿਰ ਬਹੁਤਿਆਂ ਲਈ ਕੰਫਰਟੇਬਲ ਹੋਏਗਾ ਵੀ ਕਿੰਨਾ ਮਿਨੀਮਮ ਜਿਹੜਾ ਪਾਰਟ ਹੈ। ਮੈਂ ਕਿਹਾ ਜੀ ਅਸੀਂ ਕੋਈ ਫਿਰ ਤਾਂ ਲੱਗੇਗਾ ਵੀ ਪਤਾ ਨਹੀਂ ਅਸੀਂ ਕੋਈ ਸ਼ਰਤ ਲਾਈ ਹੋਈ ਹੈ, ਪਰ ਜੇ $1000 ਵੀਰ ਭੈਣਾਂ ਭਾਵੇਂ ਜੇ ਕੋਈ ਘੱਟ ਅਫੋਰਡ ਕਰ ਸਕਦਾ ਵੀ ਦੇਖਿਆ ਹੈ, ਉਸ ਨੂੰ ਅਸੀਂ ਜਿਹੜਾ ਉਹ ਐਂਟਰਟੇਨ ਕਰਦੇ। ਲੇਕਿਨ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਇੱਕ ਬਹੁਤ ਹੀ ਹੌਸਲੇ ਵਾਲੀ ਗੱਲ ਸੀ। ਔਰ ਇਹ ਸਾਰੇ ਦੇ ਨਾਲ ਨਾਲ ਮੈਂ ਸਮਝਦਾ ਵੀ ਅਸੀਂ ਗੁਰਦੁਆਰਾ ਮੈਨੇਜਮੈਂਟ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਕਿਉਂਕਿ ਉਹਨਾਂ ਨੇ ਇਸ ਵਾਰ ਕੋਈ ਵੀ ਜਿਹੜੇ ਚੈਨਲ ਪੰਜਾਬੀ ਦੇ ਸੇਵਕ ਦੇ ਨਾਂ ਥੱਲੇ ਹਰ ਥਾਂ ਵੜੇ ਹੁੰਦੇ ਨੇ, ਇਸ ਵਾਰ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੋਈ ਸੀ, ਔਰ TV 84 ਨੂੰ ਉਹਨਾਂ ਨੇ ਪ੍ਰਾਈਮ ਜਿਹੜਾ ਸਪੌਟ ਵੀ ਦਿੱਤਾ ਹੈ ਸਟੇਜ ਤੋਂ ਵੀ, ਔਰ ਅਦਰਵਾਈਜ਼ ਵੀ ਜਿਹੜਾ ਉਹਨਾਂ ਨੇ ਕੀਤਾ ਹੈ। ਔਰ ਮੈਂ ਆਪਣੀ TV 84 ਦੀ ਡੈਡੀਕੇਟਿਡ ਟੀਮ, ਤੁਹਾਡਾ ਵੀ, ਔਰ ਆਪਣੀ ਟੈਕਨੀਕਲ ਟੀਮ ਜਿਹੜੀ ਸਾਡੇ ਨਾਲ 3 ਦਿਨ ਜਿਨ੍ਹਾਂ ਨੇ ਮਿਹਨਤ ਕੀਤੀ ਇਸ ਸਟੂਡੀਓ ਤੋਂ, ਜੇ ਸਾਡੇ ਵੀਰ ਜਸਵਿੰਦਰ ਸਿੰਘ ਨਾ ਹੋਣ ਤਾਂ ਜਿਵੇਂ ਸੁਚਾਰੂ ਢੰਗ ਦੇ ਨਾਲ ਇਹ ਸਾਰਾ ਰਿਲੇ ਹੁੰਦਾ ਇਹ ਸੰਭਵ ਨਾ ਹੋ ਸਕਦਾ। ਸੋ ਇਹ ਸਾਰੇ ਵੀਰ ਵੀ ਜਿਹੜੇ ਨੇ ਇਹ ਪੰਥਕ ਪਿਆਰ ਨਾਲ ਲਬਰੇਜ਼ ਨੇ, ਝਿੜਕਾਂ ਵੀ ਸਾਡੀਆਂ ਖਾ ਲੈਂਦੇ ਨੇ, ਔਰ ਜਿਹੜਾ ਉਹ ਪੰਥ ਪਿਆਰ ਦੇ ਨਾਲ ਜਿਹੜਾ ਉਹ ਤੁਰੇ ਹੋਏ ਨੇ। ਸੋ ਅਸੀਂ ਸਮੂਹ ਆਪਣੀ ਟੀਮ ਦਾ ਵੀ ਜਿਹੜਾ ਉਹ ਸ਼ੁਕਰੀਆ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 111
5101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।